ਮੈਨੂੰ ਇੰਨਾ ਪਤਾ ਕਿ ਮੈਂ ਦੇਖਿਆ ਕਿ ਹਰ ਮੁਲਾਜ਼ਮ ਹਰ ਜੋ ਕੋਈ ਸੇਵਾ ਕਰ ਰਿਹਾ ਨਾ, ਜੇ ਸਾਨੂੰ ਕੋਈ ਪ੍ਰੋਬਲਮ ਆਈ ਤੇ ਉਦੋਂ ਇਹਨੇ ਗੱਲ ਕੀਤੀ ਨਾ ਵੀ ਸੱਜਣਾ ਆਹ ਗੱਲ ਹੈ, ਉਹ ਕਹਿੰਦਾ ਮੇਰੇ ਸਾਥ ਚਲੋ, ਮੇਰੇ ਸਾਥ ਚਲੋ, ਮੈਂ ਆਪ ਦਾ ਕੰਮ ਕਰਕੇ ਆਉਂਦਾ। ਉਹ ਰਾਤੀ ਜਦੋਂ ਇਹ ਆਏ ਸਾਡੇ ਨਾਲ ਵਿਛੜ ਕੇ 2-3 ਜਣੇ, ਕਮਰਾ ਇੱਥੇ ਹੀ ਸਾਡਾ, ਕਹਿੰਦਾ ਤੁਸੀਂ ਸਾਡੇ ਨਾਲ ਆਓ। ਉਹ ਹੈਗਾ ਸੀ ਪ੍ਰੋਫੈਸਰ, ਇੱਥੇ ਸੇਵਾ ਕਰ ਰਿਹਾ ਸੀ, ਕਹਿੰਦਾ ਜੀ ਮੇਰੇ ਨਾਲ ਚੱਲੋ। ਉਹ ਸਾਨੂੰ ਇੱਥੇ ਕਮਰੇ ਤੱਕ ਲੈ ਕੇ ਆਇਆ, ਸਾਨੂੰ ਉਹਨੇ ਕੁਰਸੀਆਂ ਦਿੱਤੀਆਂ, ਬਿਠਾਇਆ ਤੇ ਸਾਡੇ ਸਾਥੀ ਆਏ ਤੇ ਸਾਨੂੰ ਕਮਰਾ ਮਿਲ ਗਿਆ, ਅਸੀਂ ਆਰਾਮ ਨਾਲ ਸੈੱਟ ਹੋ ਗਏ, ਕਿਸੇ ਗੱਲ ਦੀ ਕੋਈ ਪ੍ਰੋਬਲਮ। अस्सलाम वालेकुम, सत श्री अकाल, प्रणाम दोस्तों। मैं नासिर किसाना, ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਜਿਵੇਂ ਕਿ ਤੁਹਾਨੂੰ ਪਤਾ ਕਿ 556ਵੇਂ ਗੁਰਪੁਰਬ ਦੇ ਸਿਲਸਿਲੇ ਵਿੱਚ ਇੰਡੀਆ ਸਮੇਤ ਵੱਖ-ਵੱਖ ਮੁਲਕਾਂ ਵਿੱਚੋਂ ਸੰਗਤਾਂ ਆਈਆਂ ਹੋਈਆਂ, ਉਹਨਾਂ ਨਾਲ ਅਸੀਂ ਤੁਹਾਡਾ ਵਿਚਾਰ ਵਟਾਂਦਰਾ ਕਰੀਦਾ ਆ ਕਿ ਪਾਕਿਸਤਾਨ ਆ ਕੇ ਉਹਨਾਂ ਨੂੰ ਕਿਹੋ ਜਿਹਾ ਲੱਗਾ, ਤੇ ਕਿਆ ਉਹ ਪਹਿਲੀ ਵਾਰੀ ਆਏ ਜਾਂ ਇਸ ਤੋਂ ਪਹਿਲੇ ਵੀ ਆ ਚੁੱਕੇ ਆ, ਔਰ ਉਹਨਾਂ ਦਾ ਕੋਈ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦੀ ਵੰਡ ਤੋਂ, ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਪਹਿਲੇ ਵੀ ਕੋਈ ਤਲਕ ਰਿਹਾ ਆ, ਯਾਨੀ ਕਿ ਉਹਨਾਂ ਦੇ ਵੱਡੇ ਇੱਥੋਂ ਉੱਠ ਕੇ ਗਏ ਜਾਂ ਉੱਥੋਂ ਦੇ ਰਹਿਣ ਵਾਲੇ, ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੇ। ਪਹਿਲੇ ਤਾਂ ਜੀ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਵੰਡ ਹੋਈ ਹੈ ਨਾ ਜੀ 1947 ਦੇ ਵਿੱਚ, ਸਾਡਾ ਵੀ ਜਿਹੜਾ ਪਿੰਡ ਸੀ ਲਾਹੌਰ ਬਰਕੀ ਪਿੰਡ ਵਿਖੇ ਸਾਡਾ ਪਿੰਡ ਸੀ। ਅਸੀਂ ਇੱਥੋਂ ਹੀ ਇੱਧਰੋਂ ਹੀ ਗਏ 1947 ਦੀ ਜਦੋਂ ਵੰਡ ਹੋਈ ਆ, ਉਸ ਟਾਈਮ ਅਸੀਂ ਇੱਧਰੋਂ ਗਏ ਆ। ਪਰ ਗੁਰੂ ਨਾਨਕ ਪਾਤਸ਼ਾਹ ਦੀ ਇੰਨੀ ਕਿਰਪਾ ਹੋਈ ਆ ਕਿ ਮੈਂ ਕਾਫੀ ਵਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਕਾਫੀ ਵਾਰ ਪਹਿਲਾਂ ਇਸ ਤੋਂ ਆ ਚੁੱਕਾ। ਹੁਣ ਤਕਰੀਬਨ ਮੈਂ 10-12 ਸਾਲ ਬਾਅਦ ਆਇਆ, ਪਰ ਮੈਂ ਸਿਸਟਮ ਜੋ ਵੇਖਿਆ ਪਾਕਿਸਤਾਨ ਦੇ ਵੱਲੋਂ ਜੋ ਪ੍ਰਬੰਧ ਪੱਖੀ ਦੇਖਿਆ, ਕਿ ਮੈਂ ਕਹਿੰਦਾ ਕਿ ਮੈਂ ਕੋਈ ਬਿਆਨ ਹੀ ਨਹੀਂ ਕਰ ਸਕਦਾ ਵੀ ਐਡਾ ਵਧੀਆ ਸਿਸਟਮ, ਐਡਾ ਵਧੀਆ ਪ੍ਰਬੰਧ ਸਾਨੂੰ ਮਿਲਿਆ ਹੈ, ਕੋਈ ਗੱਲ ਕਰਨ ਵਾਲੀ ਨਹੀਂ ਹੈ ਹਰ ਪੱਖੋਂ। ਇਹ ਨਹੀਂ ਵੀ ਕਿਸੇ ਗੱਲ ਦੀ ਕਮੀ ਨਹੀਂ ਰਹੀ। ਸ਼ੁਰੂਆਤ ਵਾਘਾ ਬਾਰਡਰ ਲੰਘਦਿਆਂ ਸਾਰੀ ਇੰਨਾ ਪ੍ਰਬੰਧ ਪਹਿਲਾਂ ਨਹੀਂ ਕਦੀ ਹੋਇਆ ਜਿੰਨਾ ਹੁਣ ਮੈਂ ਐਤਕਾਂ ਦੇਖਿਆ। 10 ਸਾਲਾਂ ਬਾਅਦ ਮੈਂ ਆਇਆ ਤੇ ਉਦੋਂ ਪਹਿਲਾਂ ਮੈਂ ਕਾਫੀ ਵਾਰ ਆਇਆ ਸੀ, ਪਰ ਐਤਕਾਂ ਸਿਸਟਮ ਜਿਹੜਾ ਵੀ ਬਹੁਤ ਹੀ ਵਧੀਆ ਪ੍ਰਬੰਧ ਹੋਇਆ। ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਕੁੰਦਰ ਸਿੰਘ ਆ, ਮੈਂ ਅੰਮ੍ਰਿਤਸਰ ਤੋਂ ਰਹਿਣ ਵਾਲਾ ਹਾਂ। ਪਹਿਲਾਂ ਮੈਂ SGPG ਵਹਿ ਬਤੌਰ ਸੁਪਰਵਾਈਜ਼ਰ ਸਰਵਿਸ ਕੀਤੀ ਹੈ ਗੋਲਡਨ ਟੈਂਪਲ में। तो ਮੈਂ ਕਾਫੀ ਸਮਾਂ ਇੱਥੇ ਸਾਡੇ ਪਹਿਲਾਂ ਮੁਲਾਜ਼ਮ ਆਉਂਦੇ ਸੀ, ਅਸੀਂ ਡਿਊਟੀਆਂ ਲਾ ਕੇ ਆਉਂਦੇ ਰਹੇ, ਜਿਸ ਕਰਕੇ ਮੇਰਾ ਪ੍ਰਬੰਧ ਵੀ ਰਿਹਾ ਕਾਫੀ ਸਮਾਂ ਜਰ ਤੇ ਬਹੁਤ ਹੀ ਅੱਛਾ। ਮੈਂ ਕੁਛ ਕਹਿ ਨਹੀਂ ਸਕਦਾ, ਮੇਰੇ ਕੋਲ ਲੱਭਦੀ ਹੈ ਨਹੀਂ ਕਿ ਤੁਸੀਂ ਕਿੰਨਾ ਸਾਨੂੰ ਮਾਣ ਸਤਿਕਾਰ ਦਿੱਤਾ, ਕੁਛ ਕਹਿ ਹੀ ਨਹੀਂ ਸਕਦਾ। ਹੋਰ ਦੱਸੋ। ਇਹ ਜਿਹੜਾ ਆਪਣਾ ਇੰਤਜ਼ਾਮ ਕੀਤਾ ਆ ਪਾਕਿਸਤਾਨ ਗਵਰਨਮੈਂਟ ਨੇ, ਤੁਸੀਂ ਇਹਦੇ ਵਾਲੇ ਵੀ ਤੁਸੀਂ ਇਸ ਚੀਜ਼ ਦੇ ਵਿੱਚ ਆ ਗਈ ਕਿ ਬਹੁਤ ਅੱਛਾ ਕੀਤਾ ਆ। ਕੋਈ ਐਸੀ ਕਮੀ ਮਹਿਸੂਸ ਕੀਤੀ ਜਿਹੜੀ ਰਹਿੰਦੀ ਹੈ, ਤੁਸੀਂ ਸਮਝਦੇ ਵੀ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ? ਚਲੋ ਗੱਲ ਹੈ ਜੀ, ਜਦੋਂ ਉਹਨਾਂ ਨੇ ਐਡਾ ਵੱਡਾ ਪ੍ਰਬੰਧ ਹੋਵੇ, ਉਹਦੇ ਵਿੱਚ ਕਿਸੇ ਨਾ ਕਿਤੇ ਮਾੜੀ ਮੋੜ ਤੇ ਹਰ ਥੇ ਹੁੰਦੀਆਂ ਨੇ, ਪਰ ਨਹੀਂ, ਉਹ ਗੱਲ ਨਹੀਂ ਗੀ। ਮੈਨੂੰ ਇੰਨਾ ਪਤਾ ਕਿ ਮੈਂ ਦੇਖਿਆ ਕਿ ਹਰ ਮੁਲਾਜ਼ਮ ਹਰ ਜੋ ਕੋਈ ਸੇਵਾ ਕਰ ਰਿਹਾ ਨਾ, ਜੇ ਸਾਨੂੰ ਕੋਈ ਪ੍ਰੋਬਲਮ ਆਈ ਤੇ ਉਦੋਂ ਇਹਨੇ ਗੱਲ ਕੀਤੀ ਨਾ ਵੀ ਸੱਜਣਾ ਆਹ ਗੱਲ ਹੈ, ਉਹ ਕਹਿੰਦਾ ਮੇਰੇ ਸਾਥ ਚਲੋ, ਮੇਰੇ ਸਾਥ ਚਲੋ, ਮੈਂ ਆਪ ਦਾ ਕੰਮ ਕਰਕੇ ਆਉਂਦਾ। ਉਹ ਰਾਤੀ ਜਦੋਂ ਇਹ ਆਏ ਸਾਡੇ ਨਾਲ ਵਿਛੜ ਕੇ 2-3 ਜਣੇ, ਕਮਰਾ ਇੱਥੇ ਹੀ ਸਾਡਾ, ਕਹਿੰਦਾ ਤੁਸੀਂ ਸਾਡੇ ਨਾਲ ਆਓ। ਉਹ ਹੈਗਾ ਸੀ ਪ੍ਰੋਫੈਸਰ, ਇੱਥੇ ਸੇਵਾ ਕਰ ਰਿਹਾ ਸੀ, ਕਹਿੰਦਾ ਜੀ ਮੇਰੇ ਨਾਲ ਚੱਲੋ। ਉਹ ਸਾਨੂੰ ਇੱਥੇ ਕਮਰੇ ਤੱਕ ਲੈ ਕੇ ਆਇਆ, ਸਾਨੂੰ ਉਹਨੇ ਕੁਰਸੀਆਂ ਦਿੱਤੀਆਂ, ਬਿਠਾਇਆ ਤੇ ਸਾਡੇ ਸਾਥੀ ਆਏ ਤੇ ਸਾਨੂੰ ਕਮਰਾ ਮਿਲ ਗਿਆ, ਅਸੀਂ ਆਰਾਮ ਨਾਲ ਸੈੱਟ ਹੋ ਗਏ, ਕਿਸੇ ਗੱਲ ਦੀ ਕੋਈ ਪ੍ਰੋਬਲਮ। ਹਰ ਬੰਦੇ ਨੇ ਸਹਿਯੋਗ ਦਿੱਤਾ। ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ 10 ਸਾਲਾਂ ਬਾਅਦ ਬਹੁਤ ਜ਼ਿਆਦਾ ਸਹੂਲੀਅਤ ਦੇ ਹਵਾਲੇ ਨਾਲ ਗੱਲ ਕਰ ਲਈਏ ਜਾਂ ਬਾਕੀ ਮਾਮਲਾਤ ਜਿਹੜੇ ਆ ਤਰੱਕੀ ਦੇ ਉਹਦੀ ਗੱਲ ਕਰ ਲਈਏ? ਹਾਂਜੀ, ਸੜਕਾਂ ਨੂੰ ਲੈ ਕੇ ਗੱਲ ਕਰੀਏ। ਦੇਖੋ ਜੀ, ਮੈਂ ਕਮ ਸੇ ਕਮ ਸਨ 1997 ਦੇ ਵਿੱਚ ਆਇਆ ਸੀ। ਉਸ ਟਾਈਮ ਇੱਥੇ ਦਾ ਕੋਈ ਇੰਨਾ ਇੰਤਜ਼ਾਮ ਨਹੀਂ ਸੀ, ਕੱਚੇ ਮਤਲਬ ਲੋਹਾ ਸੀ ਜਿਹੜੇ ਚੱਲ ਰਹੇ ਚੁੱਲ੍ਹੇ, ਕਾਫੀ ਪ੍ਰੋਬਲਮਾਂ ਸੀ। ਪਰ ਅੱਜ ਤੇ ਮੈਂ ਵੇਖ ਕੇ ਮੈਂ ਕਿਹਾ ਜੀ ਕਿਆ ਇਹ ਤਾਂ ਸੇਮ ਪੰਜਾਬ ਹੈ, ਕਿਸੇ ਗੱਲ ਦੀ ਕੋਈ ਕਮੀ ਨਹੀਂ। ਹਾਂਜੀ ਹਾਂਜੀ, ਬਹੁਤ ਅੱਛਾ ਜੀ। ਮਾਤਾ ਜੀ ਆਪਣਾ ਕੀ ਨਾਮ ਆ? ਕੁਲਦੀਪ ਕੌਰ। ਕੁਲਦੀਪ ਕੌਰ। ਤੇ ਤੁਸੀਂ ਵੀ ਪਹਿਲੀ ਵਾਰੀ ਆਏ? ਮੈਂ ਪਹਿਲੀ ਵਾਰ ਆਈ ਹਾਂ, ਪਰ ਮੈਨੂੰ ਬਹੁਤ ਹੀ ਵਧੀਆ ਲੱਗਾ, ਬੜੀ ਖੁਸ਼ੀ ਹੋਈ ਇੱਥੇ ਆ, ਬਹੁਤ ਵਧੀਆ ਲੱਗਾ। ਅੱਛਾ, ਕੀ ਕਹਿਣਾ ਚਾਹੋਗੇ? ਬਾਰ-ਬਾਰ ਉਹਨੂੰ ਜੀ ਕਰਦਾ ਹੈ, ਬਾਰ-ਬਾਰ ਆਉਣਾ ਜੀ ਹਾਂਜੀ, ਕਰਦਾ, ਬਾਰ-ਬਾਰ ਉਹਨੂੰ ਦਿਲ ਕਰਦਾ। ਇਹ ਤਾਂ ਬਿਲਕੁਲ ਹੱਕੀ ਸੱਚੀ ਗੱਲ ਆ ਜੀ ਕਿ ਜਦੋਂ ਤੁਹਾਨੂੰ ਕਿਸੇ ਜਗ੍ਹਾ ਤੋਂ ਤੁਸੀਂ ਚਾਹੇ ਬਾਂਡੇ ਜਾਂਦੇ ਆ ਜਾਂ ਕਿਸੇ ਵੀ ਜਗ੍ਹਾ ਤੇ ਜਾਂਦੇ, ਧਾਰਮਿਕ ਜਗ੍ਹਾ ਤੇ ਵੀ ਜਾਂਦੇ ਆ, ਜਦੋਂ ਤੁਹਾਨੂੰ ਉੱਥੇ ਸਤਿਕਾਰ ਮਿਲਦਾ, ਤੁਹਾਡਾ ਦਿਲ ਕਰਦਾ ਵੀ ਦੁਬਾਰਾ ਫੇਰ ਜਾਈਏ। ਇਹੀ ਗੱਲ ਨੇ, ਬਹੁਤ ਸਤਿਕਾਰ ਦਿੱਤਾ, ਬਹੁਤ ਸੇਵਾ ਦਾ, ਜੋ ਵੀ ਕਹੀਦਾ ਉਹ
ਉਸੇ ਨੇ ਕੰਮ ਕਰਕੇ। ਆਪਣੇ ਬੜੇ ਜਿਹੜੇ ਆ ਉੱਥੋਂ ਦੇ ਹੀ ਰਹਿਣ ਵਾਲੇ ਜਾਂ ਪਾਕਿਸਤਾਨ ਚ ਉੱਠ ਕੇ ਗਏ ਸੀ ਨਹੀਂ, ਬਾਹਰ? ਇੱਥੋਂ ਮੈਂ ਇਹਨਾਂ ਦੀ ਸਿਸਟਰ ਆ। ਅੱਛਾ ਅੱਛਾ ਅੱਛਾ, ਤੁਸੀਂ ਭੈਣ ਭਾਈ ਹੋ? ਹਾਂਜੀ, ਭੈਣ ਭਾਈ ਆ। ਬਰਕੀ ਤੋਂ ਗਏ ਨੇ ਸਰ। ਬਰਕੀ ਤੋਂ। ਉਹ ਤਾਂ ਫਿਰ ਬਿਲਕੁਲ ਨਾਲ ਹੀ ਸੀ ਨਾ ਜੀ। ਹਾਂਜੀ, ਕਹਿੰਦੇ ਲੋ ਦਿਨ ਵਿੱਚ ਮਿਲ ਗਿਆ। ਹੁਣ ਤੁਸੀਂ ਗਾਂ ਕਿਹੜੀ ਜਗ੍ਹਾ ਬੈਠੇ ਆ? ਅਸੀਂ ਅੰਮ੍ਰਿਤਸਰ ਆ। ਪਿੰਡ ਕਿਹੜਾ ਲੱਗਦਾ ਆਪਾਂ ਨੂੰ? ਪਿੰਡ ਜਸਤਰਵਾਲ ਆ ਸਾਡਾ, ਅਸੀਂ ਨਾਲੇ ਲਾਗੇ ਜਸਤਰਵਾਲ। ਅੱਛਾ, ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਆ? ਆਲੇ ਦੁਆਲੇ ਪਿੰਡ ਮਿਆਦੀਆਂ, ਜਸਤਰਵਾਲ, ਓਠੀਆਂ, ਨੇਪਾਲ, ਓਠੀਆਂ, ਅੱਛਾ, ਪਿੰਡੀਆਂ, ਸੈਦਾਂ। ਹਾਂ ਉਹੀ ਨਾ ਆ ਸਾਡੇ ਇੱਥੇ ਜਿਹੜੇ ਆ। ਧਰਮਕੋਟ, ਧਰਮਕੋਟ ਵੀ ਸਾਡੇ ਹੈਗਾ। ਕੜਿਆਲ, ਕੜਿਆਲ ਵੀ ਹੈਗਾ। ਹਾਂਜੀ, ਕੜਿਆਲ ਸਾਰੇ ਨਾਂ ਉਹੀ ਆ। ਹਾਂਜੀ, ਪਤਾ ਨਹੀਂ ਅਸੀਂ ਕਾਫੀ ਬੜੇ ਨਾਂ ਆ ਜੀ। ਹਾਂ ਉਹੀ ਅਸਲ 12 ਜਦੋਂ ਆਵਾਜ਼ ਹੋਈਆਂ ਨਾ ਜੀ, ਹਾਂਜੀ, ਉਦੋਂ ਫਿਰ ਉਹਨਾਂ ਨਾਵਾਂ ਤੇ ਆ ਕੇ ਪਿੰਡ ਜਿਹੜੇ ਇੱਥੇ ਬਣ ਗਏ ਸੀਗੇ। ਹਾਂਜੀ। ਹਾਂ, ਉਸੇ ਉਹ ਬੰਦੇ ਆ ਪਖਲਾਣੇ ਪੈਂਦਾ ਜਿਹੜਾ ਪਹਿਲੇ ਬਹਿ ਗਿਆ। ਪਹਿਲਾਂ ਆ ਗਿਆ, ਉਹ ਪਹਿਲਾਂ ਆਇਆ ਨਾ ਜਿਹੜਾ ਗਵਰਨਮੈਂਟ ਕੋਲ ਨਾਮ ਮਰਬੇ ਲਾਟ ਹੋਏ ਨਾ, ਹਾਂ ਹਾਂ, ਤੇ ਜਿਹੜਾ ਪਹਿਲਾਂ ਉਹ ਪਿੰਡ ਦਾ ਆ ਗਿਆ, ਉਹਦੇ ਲਾਗੇ ਹੋਰ ਵੀ ਬਹਿ ਗਿਆ, ਉਹਦਾ ਪਿੰਡ ਦਾ ਉਸੇ ਨਾਂ ਤੇ ਚੱਲ ਪਿਆ। ਉਹ ਪੰਜਾਬ ਵਾਲੇ ਉਧਰ ਦੇ ਪਿੰਡ ਆ, ਉੱਥੇ ਇਹ ਆਣ ਕੇ ਕਿਸੇ ਨੂੰ ਸੂਬੇਦਾਰੀ ਮਿਲ ਗਈ, ਕਿਸੇ ਨੂੰ ਜੈਲਦਾਰੀ ਮਿਲ ਗਈ। ਉਹਨਾਂ ਦੇ ਗਵਰਨਮੈਂਟ ਸਰਕਾਰ ਨੇ ਜਦੋਂ ਦਿੱਤੇ ਸੀ ਨਾ ਨਾਮ, ਇਸੇ ਕਰਕੇ ਤੇ ਵੀ ਆਪਾਂ ਵਾਹੀ ਕਰਨਗੇ ਤੇ ਦੇਸ਼ ਖੁਸ਼ਹਾਲ। ਆਪਣਾ ਕੀ ਨਾਂ? ਸਬੂਲ ਸਿੰਘ। ਤੁਸੀਂ ਵੀ ਉੱਥੇ ਆਏ ਆ? ਨਹੀਂ, ਇਹ ਸਾਡਾ ਤਾਜ ਇਹਨਾਂ ਦੇ ਠਾਠ ਚੱਕ ਲਾ ਲੈਲਪੁਰ ਦੇ ਵਿੱਚ। ਹਾਟ ਚੱਕਦੇ ਤੁਹਾਡੇ ਬਜ਼ੁਰਗ? ਹਾਂਜੀ, ਨਹੀਂ ਸਾਡਾ ਬਾਬੇ ਦਾ ਭਰਾ ਸੀਗਾ। ਲੇਲਾ ਹਾਂ, ਹਾਟ ਲੇਲਾ ਮੇਰੇ ਖਿਆਲ। ਨਹੀਂ, ਠਾਠ ਚੱਕ ਲਾ ਸੀਗਾ। ਇੱਕ ਤਾਂ ਠਾਠ ਚੱਕ ਹੈਗਾ ਆ ਆਪਣਾ ਇੱਥੇ ਲੈਲਪੁਰ ਚ। ਆਵਾਗੋਤ ਬੰਗਲੇ ਕੋਲ। ਲੈਲਪੁਰ ਦੇ ਚ ਵੀ ਇਹਨਾਂ ਨਹੀਂ ਪਤਾ, ਦੱਸਦੇ ਹੁੰਦੇ ਸੀ ਸਾਨੂੰ ਛੋਟੇ। ਲੈਲਪੁਰ ਚ ਹੀ ਆ ਜਾਂਦਾ ਉਹ ਵੀ। ਹਾਂ, ਠਾਠ ਇੱਥੇ ਆਵਾਗਤ ਬੰਗਲੇ ਕੋਲ ਵੀ ਹੈਗਾ। ਚਲੋ ਉਹ ਠਾਠ ਚੱਕ ਲਾ ਸੀ। ਅੱਛਾ, ਉੱਥੋਂ ਗਏ ਉੱਠ ਕੇ? ਉੱਥੇ ਗਿਆ ਸੀ ਉਹ। ਕੀ ਗੱਲਬਾਤ ਸੁਣਾਉਂਦੇ ਹੁੰਦੇ ਸੀ? ਉਹ ਆਂਦੇ ਹੁੰਦੇ ਸੀ ਬੜੇ ਔਖੇ ਹੋ ਕੇ ਆਏ ਆ, ਹਾਂ, ਤੇ ਬੜੇ ਮੰਦੀ ਹਾਲਤ ਰੱਖਿਆ। ਚਲੋ ਮਹਾਰਾਜ ਮਿਹਰ ਕੀਤੀ, ਉੱਥੇ ਜੇ ਚੂਸੇ ਨਾਲ ਜਾ ਕੇ ਬੈਠੇ ਉਹ ਚਲੇ। ਅੱਛਾ। ਕੋਈ ਉਹਨਾਂ ਦਾ ਚੰਗਾ ਪ੍ਰੋਗਰਾਮ ਬਣਿਆ ਉਧਰ, ਤੇ ਬੜੇ ਦੱਸਦੇ ਹੁੰਦੇ ਸੀ ਦੁੱਖ ਦੀਆਂ ਗੱਲਾਂ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਹੁਣ ਤੁਸੀਂ ਪਾਕਿਸਤਾਨ ਆਏ ਆ, ਹਾਂਜੀ, ਇਹ ਤੁਸੀਂ ਜਾ ਕੇ ਕੀ ਸੁਨੇਹਾ ਦੋਗੇ ਉੱਥੇ? ਅਸੀਂ ਜਾ ਕੇ ਸੁਨੇਹਾ ਆਏ ਹੋਇਆ ਕਿ ਸਾਡਾ ਬੜਾ ਪਿਆਰ ਸਾਨੂੰ ਕਰਦੇ, ਸਾਡੇ ਬਹੁਤ ਚੰਗੇ, ਸਾਨੂੰ ਮਿਲਟਰੀ ਵਾਲੇ, ਫੌਜ ਵਾਲੇ ਕੀ ਜਿੰਨੇ ਬਹੁਤ ਪਿਆਰ ਕਰਦੇ ਆ, ਜੀ ਆਏ ਸਾਨੂੰ ਆਉਂਦੇ ਆ। ਤੇ ਸਾਡਾ ਮੁੜ ਕੇ ਪਾਕਿਸਤਾਨ ਦੀ ਧਰਤੀ ਨਨਕਾਣੇ ਸਭ ਨੂੰ ਕੀ ਕਰਨਾ, ਮੈਨੂੰ ਚੰਗੀ ਕਰੀਏ, ਦੋਵਾਂ ਸਰਕਾਰਾਂ ਦੀਆਂ ਤੈਅ ਬਹਿ ਜਾਣ ਤੇ ਅਸੀਂ ਖੁੱਲ੍ਹ ਖੁੱਲੇ ਆਈਏ। ਡਰ ਲੱਥ ਗਿਆ ਜਾ। ਤੇ ਹੁਣ ਸਾਡਾ ਇਹੋ ਸਾਡੀ ਰੱਬ ਅੱਗੇ ਦੁਆ ਆ, ਇਹੋ ਸਾਡੇ ਉਹਦੇ ਗੱਤ ਵੀ ਮਹਾਰਾਜ ਇਹਨਾਂ ਦੋਵਾਂ ਮੁਲਕਾਂ ਦੇ ਜਿਹੜੇ ਤਲਕਾਰ ਸਹੀ ਹੋ ਜਾਣ, ਅਸੀਂ ਖੁੱਲ੍ਹ ਖੁੱਲੇ ਆਈਏ, ਖੁੱਲ੍ਹ ਖੁੱਲੇ ਆਪਣੇ ਪਾਤਸ਼ਾਹ ਗੁਰੂ ਨਾਨਕ ਦੇਵ ਦੇ ਦਰਸ਼ਨ ਮਿਲੇ ਕਰੀਏ। ਇਹੋ ਗੱਲ। ਬਿਲਕੁਲ ਜੀ, ਇਹ ਅਸੀਂ ਆਪਣੇ ਹਰ ਵੀਡੀਓ ਵਿੱਚ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰੀਦੀ ਆ। ਹੋ ਸਕਦਾ ਅਰਬਾਬ ਇਖਤਿਆਰ ਜਿਹੜੇ ਉਹਨਾਂ ਤੱਕ ਵੀ ਇਹ ਗੱਲ ਪਹੁੰਚੇ ਕਿ ਜਿਹੜੀਆਂ ਜੰਗਾਂ ਜਿਹੜੀਆਂ ਉਹ ਮੁਲਕਾਂ ਨੂੰ ਨੁਕਸਾਨ ਪਹੁੰਚਾਉਂਦੀਆਂ, ਅਗਰ ਕੋਈ ਹੈਗਾ ਰੌਲਾ ਤਾਂ ਚਲੋ ਉਹਨੂੰ ਬਹਿ ਕੇ ਟੇਬਲ ਟਾਕ ਕਰਕੇ ਮੁਕਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਆਵਾਮ ਮਿਲਣਾ ਚਾਹੁੰਦੀ ਆ। ਆਵਾਮ ਜਿਹੜੀ ਉਹ ਇੱਕ ਦੂਜੇ ਨੂੰ ਮਿਲਣਾ ਚਾਹੁੰਦੀ ਆ। ਸਾਰੀਆਂ ਵੀਡੀਓ ਸਾਡੀਆਂ ਦੇ ਵਿੱਚ ਇਹਨਾਂ ਦੇ ਇਹੀ ਤਾਸਰਾਤ ਆ, ਇਹੀ ਇਹਨਾਂ ਦੇ ਖਿਆਲਾਤ ਆ, ਇਹੀ ਇਹਨਾਂ ਦੀ ਖੁਆਇਸ਼ ਆ ਕਿ ਅਸੀਂ ਇੱਕ ਹੋ ਜਾਈਏ। ਇੱਕ ਹੋਣ ਤੋਂ ਮੁਰਾਦ ਕਿ ਸਾਡਾ ਆਣਾ ਜਾਣਾ ਸੌਖਾ ਹੋ ਜਾਵੇ। ਇਹਦੇ ਨਾਲ ਜਿਹੜਾ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਸਾਨੂੰ ਸਹੂਲਤ ਮਿਲ ਸਕਦੀ ਆ। ਬਿਲਕੁਲ ਜੀ, ਬਿਲਕੁਲ। ਸਾਡਾ ਵਪਾਰ ਸਾਂਝਾ ਹੋ ਸਕਦਾ, ਸਾਡੀਆਂ ਹੋਰ ਚੀਜ਼ਾਂ ਜਿਹੜੀਆਂ ਬਿਮਾਰੀ ਬਹੁਤ ਸਾਰੀਆਂ ਐਸੀਆਂ ਜਿਨ੍ਹਾਂ ਦੇ ਇਲਾਜ ਇੰਡੀਆ 'ਚ ਹੁੰਦੇ, ਪਾਕਿਸਤਾਨ 'ਚ ਨਹੀਂ ਹੁੰਦੇ। ਐਤਕਾਂ ਨਾ ਬੇਨਤੀ ਹੈ ਵੀ ਨਾ, ਜਦੋਂ ਅਸੀਂ ਵਾਹਗਾ ਬਾਰਡਰ ਆਪਣੇ ਤੋਂ ਆਇਆ ਨਾ, ਹਾਂ, ਤੇ ਤਕਰੀਬਨ ਵਿਜੇ ਸਾਰਿਆਂ ਨੂੰ ਮਿਲ ਗਏ ਆ। ਹਾਂ, 2170 ਯਾਤਰੀ ਆ ਜਿਨ੍ਹਾਂ ਨੂੰ ਵਿਜੇ ਮਿਲੇ ਆ। ਅੱਛਾ। ਵਿਜੇ ਮਿਲਣ ਦੇ ਬਾਵਜੂਦ ਜਦ ਵੀਜ਼ਾ ਲੱਗ ਗਿਆ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਰਿਟਰਨ ਨਹੀਂ ਪੈਣੀ ਚਾਹੀਦੀ। ਜਦ ਵਾਹਗਾ ਬਾਰਡਰ ਤੇ ਆਏ ਤੇ ਘੱਟੋ ਕਮ ਸੇ ਕਮ 400-500 ਆਦਮੀ ਆ ਜਿਨ੍ਹਾਂ ਦਾ ਉੱਥੇ ਨਾਂ ਜਿਹੜੇ ਰਿਜੈਕਟ ਕੀਤੇ ਗਏ ਨੇ। ਪਾਕਿਸਤਾਨ ਸਾਈਡ ਤੋਂ ਜਾਂ ਇੰਡੀਆ ਸਾਈਡ? ਇੰਡੀਆ ਸਾਈਡ ਤੋਂ ਰਿਜੈਕਟ ਕੀਤੇ ਗਏ। ਉਹਦੇ ਵਿੱਚ ਜਿਹੜਾ ਯਾਤਰੂ ਉਸ ਟਾਈਮ 400-500 ਬੰਦਾ ਆਦਮੀ ਮੁੜਿਆ ਨਾ, ਉਹਨਾਂ ਦਾ ਮਨ ਬਹੁਤ ਉਦਾਸ ਹੋਇਆ। ਉਹ ਤਾਂ ਰੋਂਦੇ ਗਏ ਹੁਣ, ਬਹੁਤ ਜ਼ਿਆਦਾ ਜੀ। ਅਸੀਂ ਮਨ ਭਰ ਰਹੇ ਸੀ ਵੀ ਅਸੀਂ ਕਰੀਏ ਕੀ ਹੁਣ, ਇੰਨਾ ਮਨ ਉਦਾਸ ਹੋਇਆ। ਪਰ ਇਹ ਨਹੀਂ ਕੰਮ ਹੋਣਾ ਚਾਹੀਦਾ। ਜੇ ਤੁਸੀਂ ਨਹੀਂ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਪਾਸ ਹੋ ਗਏ, ਤੁਹਾਨੂੰ ਪਾਸ ਹੋਣ ਤੋਂ ਬਾਅਦ ਜਿਹੜਾ ਬਾਅਦ ਚ ਫੇਲ ਕੀਤਾ ਨਾ, ਬਾਅਦ ਵਿੱਚ ਫੇਲ ਕਰਦਾ ਕੋਈ ਬਹੁਤ ਹੀ ਜ਼ਿਆਦਾ ਮਹਿਸੂਸ ਹੋਇਆ। ਬਾਕੀ ਕਿਸੇ ਗੱਲ ਦੀ ਕੋਈ ਕਮੀ ਨਹੀਂ, ਬਾਕੀ ਬਿਲਕੁਲ ਠੀਕ ਠਾਕ ਰਿਹਾ। ਉਹ ਹਰ ਸੰਗਤ ਨੂੰ ਬੜਾ ਮਹਿਸੂਸ ਹੋਇਆ ਜਿਹਨੇ ਉਸ ਟਾਈਮ ਦੇਖਿਆ। ਹਾਂਜੀ, ਬਹੁਤ ਇਹ ਗੱਲ ਦਾ ਸਾਨੂੰ ਬੇਗਲ ਦਾ ਬੜਾ ਅਫਸੋਸ ਵੀ ਵੀਜ਼ਾ ਕੱਟਿਆ ਹੋ ਗਿਆ ਉਹਨਾਂ ਦਾ। ਕਿਉਂ ਨਹੀਂ ਆਉਂਦਾ? ਉਹਨਾਂ ਦਿਲ ਚ ਬੜਾ ਉਤਸ਼ਾਹ ਸੀਗਾ ਅਸੀਂ ਮਾਲਕ ਦੇ ਦਰਸ਼ਨ ਉੱਥੋਂ ਆ ਕੇ ਮੁੜ ਕੇ ਜਾਣਾ ਕੋਈ ਸੌਖੀ ਗੱਲ ਨਹੀਂ ਹੈ। ਗੱਲ ਨਹੀਂ ਗੀ। ਤੇ ਨਾਲ ਦੇ ਬੰਦੇ ਲੰਘੇ, ਉਹ ਬੰਦੇ ਮੁੜ ਗਏ, ਇਹ ਤਾਂ ਬਹੁਤ ਜਾਣੀ ਕਿ ਦੁੱਖ ਵਾਲੀ ਬਾਤ ਆ। ਤੇ ਬਿਲਕੁਲ ਜੀ, ਇਹ ਚੀਜ਼ਾਂ ਤੇ ਵੀ ਗੌਰ ਕਰਨਾ ਚਾਹੀਦਾ ਕਿ ਜਿਹੜੀਆਂ ਖੜੇ ਪੈਰ ਆ ਕੇ ਇਦਾਂ ਜਵਾਬ ਦੇਣਾ, ਉਹ ਤਾਂ ਵਰਜ ਕੇ ਭੁੱਖੇ ਰੱਖਣ ਵਾਲੀ ਗੱਲ ਹੁੰਦੀ ਆ, ਤੇ ਇਸ ਤਰ੍ਹਾਂ ਨਹੀਂ ਮੁਨਾਸਿਬ ਹੈਗਾ। ਬਾਕੀ ਅਸੀਂ ਪਹਿਲੇ ਵੀ ਜਿਸ ਤਰ੍ਹਾਂ ਕਿਹਾ ਕਿ ਹਰ ਵੀਡੀਓ 'ਚ ਕੋਸ਼ਿਸ਼ ਕਰੀਦੀ ਹੈ ਕਿ
ਨੇੜਤਾ ਕਰੀਏ ਆਪਣੇ ਵੀਡੀਓ ਰਾਹੀਂ ਮੁਹੱਬਤ ਦਾ ਇੱਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਔਰ ਇਸ ਤਰ੍ਹਾਂ ਦੇ ਜਿਹੜੇ ਇਵੈਂਟ ਆ, ਜਿਸ ਤਰ੍ਹਾਂ ਗੁਰਪੁਰਬ ਆ, ਜਿਹੜੇ ਵੀ ਇਵੈਂਟ ਆਉਂਦੇ ਆ, ਇਹਦੇ ਵਿੱਚ ਇਹ ਸਿਰਫ ਬੰਦੇ ਨਹੀਂ ਆਉਂਦੇ, ਇੱਕ ਆਪਣੇ ਨਾਲ ਮੁਹੱਬਤ, ਭਾਈਚਾਰਾ, ਇਨਸਾਨੀਅਤ ਦਾ ਪ੍ਰਚਾਰ ਵੀ ਕਰਦੇ ਆ। ਇਹ ਚੀਜ਼ਾਂ ਲੈ ਕੇ ਵੀ ਆਉਂਦੇ ਤੇ ਲੈ ਕੇ ਜਾਂਦੇ ਵੀ ਆ। ਔਰ ਉਮੀਦ ਕਰਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਸਾਡੀਆਂ ਨੇੜਤਾ ਕਰਨ ਦਾ ਬਾਇਸ ਬਣ ਗਈਆਂ, ਵਜ੍ਹਾ ਬਣ ਗਈਆਂ। ਔਰ ਇਹ ਚੀਜ਼ਾਂ ਜਿਹੜੀਆਂ ਮੇਰਾ ਖਿਆਲ ਹੁੰਦੀਆਂ ਰਹਿਣੀਆਂ ਚਾਹੀਦੀਆਂ, ਇਹਨਾਂ 'ਚ ਅਟਕਣ ਨਹੀਂ ਆਣੀ ਚਾਹੀਦੀ, ਇਹਨਾਂ 'ਚ ਕੋਈ ਰੁਕਾਵਟ ਨਹੀਂ ਆਣੀ ਚਾਹੀਦੀ। ਬਿਲਾ ਵਜ੍ਹਾ ਮੁਹੱਬਤ ਪਿਆਰ ਵਧਣਾ ਚਾਹੀਦਾ। ਤੇ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ। ਚੈਨਲ ਨੂੰ ਲਾਈਕ, ਸਬਸਕ੍ਰਾਈਬ, ਕਮੈਂਟ ਜ਼ਰੂਰ ਕਰਿਓ। ਇਸ ਪਵਿੱਤਰ ਜਿਹੜੀ ਧਰਤੀ ਤੇ ਮੌਜੂਦ ਸਾਰੇ ਲੋਕਾਂ ਲਈ ਦੁਆ ਵੀ ਕਰੋ ਕਿ ਅੱਲਾਹ ਪਾਕ ਜਿਹੜੇ ਪ੍ਰਾਹੁਣੇ ਸਾਡੇ ਆਏ ਉਹ ਖੈਰ ਸਲਾਮਤ ਆਪਣੇ ਵਾਪਸ ਕਰਨ। ਜਿਹੜਾ ਇੱਕ ਪਾਸੇ ਆ ਜਾਂਦਾ ਉਹਦੀ ਫਿਰ ਵੀ ਨਨਕਾਣੇ ਧਰਤੀ ਦੀ ਐਡੀ ਖਿੱਚ ਫਿਰ ਵੀ ਆਉਣ ਨੂੰ ਜੀ ਕਰਦਾ। ਏਦਾਂ ਹੀ ਆ, ਏਦਾਂ ਹੀ। ਇਹੋ ਜੀ ਮਹਾਰਾਜ ਦੀ ਧਰਤੀ ਦੀ ਖਿੱਚ। ਲਓ ਜੀ, ਗੱਲਾਂ ਸੁਣ ਲਈਆਂ। ਇਹੋ ਜਿਹੀਆਂ ਗੱਲਾਂ ਜਿਹੜੀਆਂ ਫਿਰ ਤੁਹਾਨੂੰ ਸੁਣਾਵਾਂਗੇ ਕਿਸੇ ਹੋਰ ਵੀਡੀਓ 'ਚ ਵੀ। ਰੱਬ ਰਾਖਾ ਜੀ। ਧੰਨਵਾਦ ਜੀ।